ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਗਨ ਕੰਟਰੋਲ ਬਿੱਲ ਜਿਹੜਾ ਆ ਉਹਦੇ ਸੰਬੰਧ ਆਪਾਂ ਗੱਲਬਾਤ ਕਰਦੇ ਜਾਈਏ। ਜੀ, ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ USA ਦੀ ਸੈਨੇਟ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਇਹ ਕਾਂਗਰਸ ਦੇ ਕੋਲ ਜਾਊਗਾ ਤੇ ਕਾਂਗਰਸ ਨੇ ਵੀ ਬਾਈਪਾਰਟੀਸ਼ਨ ਜਿਹੜਾ ਗਨ ਲੈਜਿਸਲੇਸ਼ਨ ਹੈਗਾ हुँ, ਉਸ ਨੂੰ ਸਾਈਨ ਕਰ ਦਿੱਤਾ ਹੈ, ਉਸ ਨੂੰ ਪਾਸ ਕਰ ਦਿੱਤਾ ਹੈਗਾ। 234 ਵੋਟਾਂ US ਕਾਂਗਰਸ ਦੇ ਵਿੱਚ ਹੱਕ 'ਚ ਪਈਆਂ ਇਸ ਬਿੱਲ ਦੇ, ਜਿਹੜਾ ਬਾਈਪਾਰਟੀਸ਼ਨ ਸੇਫਰ ਕਮਿਊਨਿਟੀਜ਼ ਐਕਟ ਬਿੱਲ ਆ, ਤੇ 193 ਅਗੇਂਸਟ ਪਈਆਂ। 14 ਰਿਪਬਲਿਕਨਸ ਡੈਮੋਕ੍ਰੇਟਸ ਦੇ ਨਾਲ ਇਸ ਬਿੱਲ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ। ਹਾਊਸ ਸਪੀਕਰ ਨੈਂਸੀ ਪਲੋਸੀ ਉਹਨਾਂ ਨੇ ਵੋਟ ਟੈਲੀ ਨੂੰ ਰੀਡ ਕੀਤਾ। जी, ਹੁਣ ਇਹ ਬਿੱਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਕੋਲ ਜਾਊਗਾ ਤੇ ਉਹ ਇਸ ਨੂੰ ਸਾਈਨ ਕਰ ਦੇਣਗੇ। ਬਿੱਲ ਦੇ ਵਿੱਚ ਇਹ ਆ ਵੀ ਬੈਕਗਰਾਉਂਡ ਚੈੱਕ ਹੋਊਗਾ ਗਨ ਵਾਇਰਸ ਦਾ, ਜਿਹੜੇ ਗਨ ਖਰੀਦੂਗੇ 21 ਸਾਲ ਤੋਂ ਥੱਲੇ ਏਜ ਵਾਲੇ, ਬਿਲੀਅਨਸ ਆਫ ਡਾਲਰ ਮੈਂਟਲ ਹੈਲਥ ਸਰਵਿਸਿਜ਼ ਦੇ ਉੱਤੇ ਸਪੈਂਡ ਕੀਤੇ ਜਾਣਗੇ। ਕਿਸੇ ਤਰ੍ਹਾਂ ਦਾ ਵੀ ਬॉयਫ੍ਰੈਂਡ ਲੂਪਹੋਲ ਕਰਕੇ ਉਹ ਉਸ ਨੂੰ ਵਿੱਚੋਂ ਖਤਮ ਕੀਤਾ ਜਾਊਗਾ। 750 ਮਿਲੀਅਨ ਦੀ ਗ੍ਰਾਂਟ ਦਿੱਤੀ ਜਾਊਗੀ ਸਟੇਟਸ ਨੂੰ ਤਾਂ ਕਿ ਇੰਟਰਵੈਂਸ਼ਨ ਪ੍ਰੋਗਰਾਮ ਦੇ ਵਿੱਚ ਐਂਟਰ ਹੋਇਆ ਜਾ ਸਕੇ। ਸੋ ਇਹ ਜੋ ਬਿੱਲ ਆ ਇਹ ਕਹਿੰਦੇ ਵੀ ਦਹਾਕਿਆਂ ਬਾਅਦ ਪਾਸ ਹੋਇਆ ਹੈਗਾ ਤੇ ਸੋ ਇਹ ਵਧੀਆ ਇੱਕ ਪਾਸੇ ਵੱਲ ਚੱਲੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀ हाँ जी, ਰੋ ਵਰਸਸ ਵੇਡ ਨੂੰ ਓਵਰਟਰਨ ਕਰ ਦਿੱਤਾ ਗਿਆ ਆ US ਦੀ ਸੁਪਰੀਮ ਕੋਰਟ ਵੱਲੋਂ। ਸੋ ਹੁਣ ਅਬੋਰਸ਼ਨ ਇਲੀਗਲ ਆ US ਦੀ ਜੋ ਫੈਡਰਲ ਗਵਰਨਮੈਂਟ ਆ ਉਸ ਦੇ ਮੁਤਾਬਕ। ਪਰ ਕਈ ਸਟੇਟਸ ਆ ਉਹ ਆਪਣੇ ਲੈਵਲ ਤੇ ਜੋ ਵੀ ਕਰਨਾ ਉਹ ਕਰ ਸਕਦੀਆਂ ਹੈਗੀਆਂ। हुँ, ਅਟਾਰਨੀ ਜਨਰਲ ਗਾਰਲੈਂਡ ਨੇ ਕਿਹਾ ਕਿ ਸਟੇਟ FDA ਅਪਰੂਵਡ ਅਬੋਰਸ਼ਨ ਪਿਲਸ ਸੇਫਟੀ ਗਰਾਊਂਡਸ ਦੇ ਉੱਤੇ ਬੈਨ ਨਹੀਂ ਕਰ ਸਕਦੇ। ਤੇ ਅੱਜ ਸਵੇਰੇ ਵੀ ਅਟਾਰਨੀ ਜਨਰਲ ਦੇ ਕਾਫੀ ਤੱਤੇ ਬਿਆਨ ਆਏ ਸੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਵੀ ਇਸ ਸੰਬੰਧ ਦੇ ਵਿੱਚ ਬੋਲੇ ਆ। ਹੁਣ जी, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਹ ਵੀ ਇਸ ਦੇ ਸੰਬੰਧ ਵਿੱਚ ਬੋਲਣਗੇ। ਖਬਰ ਤੇਲ ਦੀਆਂ ਪ੍ਰਾਈਸਾਂ ਨੂੰ ਲੈ ਕੇ ਹੈ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਹਮੇਸ਼ਾ ਕਹਿ ਰਹੇ ਆ जी, ਵੀ ਮੈਂ ਬਹੁਤ ਕੁਝ ਕਰ ਰਿਹਾ ਹਾਂ ਵੀ ਜਿਹਦੇ ਕਰਕੇ ਗੈਸ ਦੀਆਂ ਪ੍ਰਾਈਸਾਂ ਥੱਲੇ ਜਾਣਗੀਆਂ, ਪਰ ਹਜੇ ਤੱਕ ਕੋਈ ਅਸਰ ਨਹੀਂ ਹੋ ਰਿਹਾ। हुँ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਰਿਲੀਜ਼ ਕੀਤਾ ਸੀ ਨਵੰਬਰ ਮਹੀਨੇ 'ਚ जी, ਤੇ ਉਸ ਤੋਂ ਬਾਅਦ 45% ਪ੍ਰਾਈਸਸ ਉੱਪਰ ਚਲੇ ਗਈਆਂ ਆ। जी, ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਹੈਗਾ। 3 ਮਹੀਨੇ ਦਾ ਗੈਸ ਟੈਕਸ ਹੌਲੀਡੇ ਦੀ ਵੀ ਗੱਲਬਾਤ ਕੀਤੀ ਗਈ, ਉਹ ਵੀ ਲੱਗਦਾ ਇਹ ਪਾਸ ਨਹੀਂ ਹੋਊਗਾ। 18.4 ਸੈਂਟ ਪਰ ਗੈਲਨ ਫੈਡਰਲ ਟੈਕਸ ਚਾਰਜ ਹੁੰਦਾ ਹੈਗਾ। ਇਹ US ਕਾਂਗਰਸ ਦੇ ਵਿੱਚ ਜਾਊਗਾ ਲੱਗਦਾ ਨਹੀਂ। ਜਿਸ ਜਿਸ ਤਰ੍ਹਾਂ ਨੈਂਸੀ ਪਲੋਸੀ ਤੇ ਚੱਕ ਸ਼ੂਮਰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ जी, ਅਸੀਂ ਇਹਦਾ ਸਾਥ ਨਹੀਂ ਦੇਵਾਂਗੇ। हुँ, ਤੇ 1 ਮਿਲੀਅਨ ਬੈਰਲਸ ਐਕਸਟਰਾ ਰਿਲੀਜ਼ ਕਰਨ ਦੇ ਲਈ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਕਿਹਾ ਸੀ। ਹਜੇ ਉਹ ਕਰ ਤਾਂ ਬਹੁਤ ਕੁਛ ਰਹੇ ਆ, ਪਰ ਆਮ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਗੈਸ ਪ੍ਰਾਈਸ ਸਸਤੀ ਹੋਣ ਦਾ ਕੋਈ ਚਾਂਸ ਨਹੀਂ ਲੱਗਦਾ ਤੇ ਲੋਕ ਬੜੇ ਇਸ ਟਾਈਮ ਔਖੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਜੋ ਸਮਾਲ ਬਿਜ਼ਨੈਸਿਸ ਆ ਉਹ ਇਸ ਟਾਈਮ ਇਨਫਲੇਸ਼ਨ ਕਰਕੇ ਕਹਿੰਦੇ ਵੀ ਪੇਨ ਫੀਲ ਕਰ ਰਹੇ ਹੈਗੇ ਆ। जी, ਬਹੁਤ ਜ਼ਿਆਦਾ ਇਹ ਸੋਚ ਰਹੇ ਆ ਵੀ ਰਿਸੈਸ਼ਨ ਆਊਗਾ ਤੇ ਸਾਨੂੰ ਲੱਗਦਾ ਨਹੀਂ ਵੀ ਅਸੀਂ ਇਸ ਰਿਸੈਸ਼ਨ ਦੇ ਵਿੱਚ ਸਰਵਾਈਵ ਕਰਾਂਗੇ ਜਾਂ ਨਾ ਕਰਾਂਗੇ। ਕਾਂਗਰਸ ਦੇ ਸਾਹਮਣੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਉਹਨਾਂ ਨੇ ਕਨਫਰਮ ਕੀਤਾ ਵੀ ਅਮਰੀਕਨਸ ਹਿਸਟੋਰੀਕਲੀ ਇਨਫਲੇਸ਼ਨ ਨੂੰ ਝੱਲ ਰਹੇ ਆ। 40 ਸਾਲਾਂ ਬਾਅਦ ਇੰਨੀ ਜ਼ਿਆਦਾ ਹੈਗੀ ਆ, ਪਰ ਇਹ ਬਹੁਤ ਵੱਡਾ ਨੰਬਰ ਹੈਗਾ।